ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 28 ਸਤੰਬਰ 2015 12 ਅਸੂ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਤੁਸੀਂ ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਕਿਹੜੇ ਅਹਿਮ ਵਿਸ਼ਿਆਂ ਤੇ ਵਿਚਾਰ ਚਰਚਾ ਕਰਨ ਜਾ ਰਹੇ ਹੋ? ਦੇਖੋ, ਅਸੀਂ ਅਕਸਰ ਪੰਜਾਬ ਦੇ ਕੰਟੈਕਸਟ, ਭਾਰਤ ਦੇ ਬਾਕੀ ਥਾਵਾਂ ਤੇ ਵੀ ਪਿਛਲੇ 67-68 ਸਾਲ 'ਚ ਸਿੱਖਾਂ ਦੇ ਨਾਲ ਕਿਵੇਂ ਪਹਿਲਾਂ ਤਾਂ ਵਿਤਕਰਿਆਂ ਦੇ ਨਾਲ ਕਹਾਣੀ ਸ਼ੁਰੂ ਹੋਈ 47 ਤੋਂ ਬਾਅਦ, ਜੂਨ 84, ਤੇ ਫਿਰ ਉਸ ਤੋਂ ਬਾਅਦ ਸਿੱਧੇ ਤੌਰ ਦੇ ਉੱਤੇ ਟੋਟਲ ਵਾਰ ਸਿੱਖਾਂ ਦੇ ਉੱਤੇ ਥੋਪੀ ਗਈ, ਜਿਸ ਦੀ ਅੱਜ ਵੀ ਕੰਟੀਨਿਊਟੀ ਹੈ। ਉਹ ਭਾਵੇਂ ਫਿਜ਼ੀਕਲ ਜੈਨੋਸਾਈਡ ਹੋਏ, ਸਟੈਟਿਸਟੀਕਲ ਹੋਏ, ਹਿਸਟੋਰੀਕਲ ਹੋਏ, ਆਰਕੀਓਲੋਜੀਕਲ ਹੋਏ, ਹਰ ਲੈਵਲ ਤੋਂ ਜਿਹੜਾ ਹੈ, ਔਰ ਮੀਡੀਆ ਨੂੰ ਜਿਸ ਤਰੀਕੇ ਦੇ ਨਾਲ ਸਿੱਖਾਂ ਦਾ ਨੈਗੇਟਿਵ ਇਮੇਜ ਪ੍ਰੋਜੈਕਟ ਕਰਨ ਦੇ ਲਈ ਵਰਤਿਆ ਗਿਆ ਔਰ ਅੱਜ ਵੀ ਵਰਤਿਆ ਜਾ ਰਿਹਾ। ਸੋ ਬਹੁਤ ਵਾਰ ਇਹ ਗੱਲਾਂ, ਕਿਉਂਕਿ ਜਿਹੜੇ ਹਲਕੇ ਪੰਥ ਪ੍ਰਸਤ ਨੇ, ਪੰਥ ਲਈ ਸਟਰਗਲ ਕਰਦੇ ਨੇ ਜਾਂ ਕੌਮੀ ਘਰ ਖਾਲਿਸਤਾਨ ਦੇ ਲਈ ਵਚਨਬੱਧ ਨੇ, ਉਹਨਾਂ ਵੱਲੋਂ ਇਹ ਗੱਲਾਂ ਜ਼ਿਆਦਾ ਉਭਾਰੀਆਂ ਜਾਂਦੀਆਂ ਤੇ ਇੱਕ ਤਬਕੇ ਨੂੰ ਲੱਗਣ ਲੱਗ ਜਾਂਦਾ ਹੈ ਵੀ ਸ਼ਾਇਦ ਇਹਨਾਂ ਨੇ ਤਾਂ ਹੁਣ ਮਨ ਬਣਾ ਹੀ ਲਿਆ ਹੈ ਜਾਂ ਇਹ ਤਾਂ ਆਲਰੇਡੀ ਬਾਇਸਡ ਨੇ ਇੰਡੀਅਨ ਸਟੇਟ ਬਾਰੇ, ਔਰ ਇਸ ਲਈ ਇਹ ਇਲਜ਼ਾਮ ਲਾਉਂਦੇ ਨੇ ਕਿ ਜੀ ਦੇਖੋ ਪੰਜਾਬ ਦੇ ਨਾਲ ਵਿਤਕਰਾ ਹੋ ਰਿਹਾ ਹੈ ਜਾਂ ਸਿੱਖਾਂ ਦੇ ਨਾਲ ਵਿਤਕਰਾ ਹੋ ਰਿਹਾ। ਔਰ ਤੁਹਾਨੂੰ ਅਕਸਰ ਖਾਸ ਤੌਰ ਤੇ ਕੁਝ ਫੌਜੀ ਬੈਕਗਰਾਊਂਡ ਵਾਲੇ ਅਫਸਰ ਜਾਂ ਸਰਵਿੰਗ ਅਫਸਰ ਜਾਂ ਕੋਈ ਜਿਹੜੇ ਆਪ ਬੜਾ ਖੁਸ਼ਹਾਲ ਜੀਵਨ ਜਿਉਂਦੇ ਨੇ, ਉਹਨਾਂ ਨੂੰ ਵੀ ਇਹ ਜਿਹੜਾ ਕਹਿਣ 'ਚ ਕੋਈ ਸ਼ਰਮ ਮਹਿਸੂਸ ਨਹੀਂ ਹੋ ਰਹੀ ਹੁੰਦੀ ਕਿ ਜੀ ਇਹ ਤਾਂ ਐਵੇਂ ਕੁਝ ਲੋਕਾਂ ਨੇ ਆਪਣਾ ਠੀਆ ਠੱਪਾ ਚਲਾਉਣ ਲਈ ਰੱਖਿਆ ਹੈ ਜਾਂ ਆਪਣੀ ਦੁਕਾਨਦਾਰੀ ਚਲਾ ਰਹੇ ਨੇ। ਜੀ ਅੱਜ ਜਿਹੜੀ ਵਿਚਾਰ ਚਰਚਾ ਦੇ ਲਈ ਮੈਂ ਸਟੋਰੀ ਨੂੰ ਚੁਣਿਆ, ਇਹ ਟ੍ਰਿਬਿਊਨ ਦੇ ਵਿੱਚ ਪਿਛਲੇ ਦਿਨਾਂ 'ਚ ਐਡੀਟੋਰੀਅਲ ਪੇਜ ਦੇ ਉੱਤੇ ਇੱਕ ਉਹਨਾਂ ਦਾ ਓਪੀਨੀਅਨ ਪੇਜ ਹੁੰਦਾ ਹੈ ਜਿਹਦੇ 'ਚ ਕੋਈ ਵੀ ਡਿਸਟਿੰਗੁਇਸ਼ਡ ਜਿਹੜਾ ਪਰਸਨ ਹੈ ਉਹ ਆਪਣੇ ਵਿਚਾਰ ਦਿੰਦਾ। ਔਰ ਇਹ ਆਰਟੀਕਲ ਮਨੋਹਰ ਸਿੰਘ ਗਿੱਲ, ਹੁਣ ਮਨੋਹਰ ਸਿੰਘ ਗਿੱਲ ਕੋਈ ਛੋਟਾ ਨਾਂ ਨਹੀਂ ਹੈ, ਉਹ ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸ ਦਾ ਆਫਿਸਰ ਸੀ ਔਰ ਚੀਫ ਇਲੈਕਸ਼ਨ ਕਮਿਸ਼ਨਰ, ਜਦੋਂ ਕਿ ਉਸ ਨੇ ਬਹੁਤ ਸਾਰੇ ਰਿਫਾਰਮ ਕਰਕੇ ਜਿਹੜਾ ਭਾਰਤ ਦੇ ਵਿੱਚ ਹੀ ਨਹੀਂ ਇੰਟਰਨੈਸ਼ਨਲ ਰੈਕਗਨੀਸ਼ਨ ਵੀ ਲਈ। ਔਰ ਉਹ ਇੱਕ ਜਨਰੇਸ਼ਨ ਨਹੀਂ, ਲਾਇਲਿਸਟ ਦੇ ਲਿਹਾਜ਼ ਨਾਲ ਉਹਨਾਂ ਦੇ ਪਿਤਾ ਕਰਨਲ ਪ੍ਰਤਾਪ ਸਿੰਘ ਗਿੱਲ, ਉਹ ਜਿਹੜੇ ਨੇ ਈਵਨ ਗਵਰਨਰ ਰਹੇ ਇੰਡੀਅਨ ਗਵਰਨਮੈਂਟ ਦੇ ਗੋਆ ਦੇ ਵਿੱਚ। ਔਰ ਮਨੋਹਰ ਸਿੰਘ ਗਿੱਲ ਜਦੋਂ ਨੌਕਰੀ ਤੋਂ ਰਿਟਾਇਰ ਹੋਣ ਤੋਂ ਬਾਅਦ ਫਿਰ ਮੈਂਬਰ ਪਾਰਲੀਮੈਂਟ ਰਹੇ ਰਾਜ ਸਭਾ ਦੇ, ਕਾਂਗਰਸ ਦੇ ਬਿਹਾਫ ਤੇ। ਔਰ ਇਹ ਜਿਹੜੀ ਕਹਾਣੀ ਉਹਨਾਂ ਨੇ, ਕਿਉਂਕਿ ਪਿਛਲੇ ਦਿਨਾਂ 'ਚ ਹੀ ਚੰਡੀਗੜ੍ਹ ਏਅਰਪੋਰਟ ਦੇ ਉਦਘਾਟਨ ਦੇ ਲਈ, ਜਿਹਦਾ ਜੇ ਨਾਂ ਦਾ ਝਗੜਾ ਹੈ ਜੀ, ਸ਼ਹੀਦ ਭਗਤ ਸਿੰਘ ਹੋਏ ਨਾ ਹੋਏ, ਹਰਿਆਣਾ ਕਹਿੰਦੇ ਮੋਹਾਲੀ ਸ਼ਬਦ ਨਾਲ ਲਿਖੋ, ਔਰ ਉਸ ਨੂੰ ਲੈ ਕੇ ਹੀ ਆਧਾਰ ਬਣਾ ਕੇ ਮਨੋਹਰ ਸਿੰਘ ਗਿੱਲ ਨੇ ਇਹ ਆਰਟੀਕਲ ਲਿਖਿਆ ਔਰ ਉਹਨੇ ਆਪਣਾ ਤਜਰਬਾ ਵੀ ਦੱਸਿਆ ਹੈ ਕਿ ਵੀ ਕਿਵੇਂ ਪਾਰਲੀਮੈਂਟ ਮੈਂਬਰ ਹੁੰਦੇ ਆ, ਉਸ ਨੇ ਕੀ ਯਤਨ ਕੀਤੇ ਔਰ ਕਿਵੇਂ ਜਦੋਂ ਵੀ ਅੰਮ੍ਰਿਤਸਰ ਏਅਰਪੋਰਟ ਦੀ ਗੱਲ ਹੋਏ ਜਾਂ ਚੰਡੀਗੜ੍ਹ ਏਅਰਪੋਰਟ ਦੇ ਲਈ ਕਿਵੇਂ ਕੋਲਡ ਸ਼ੋਲਡਰ ਰਹੇ, ਜਾਂ ਜਿਸ ਨੂੰ ਕਹੋ ਕਿ ਜੀ ਉਸ ਦੇ ਉੱਤੇ ਕੋਈ ਕਰਕੇ ਰਾਜੀ ਨਹੀਂ ਹੈ। ਔਰ ਹੁਣ ਵੀ ਉਹਨਾਂ ਨੇ ਜਿਹੜਾ ਕਿ ਨਵਾਂ ਏਅਰਪੋਰਟ ਬਣਾਉਣ ਦਾ ਔਰ ਇੰਟਰਨੈਸ਼ਨਲ ਟਰਮੀਨਲ ਔਰ ਫਲਾਣਾ ਗੱਲਾਂ ਨੇ, ਉਹਦੇ ਬਾਰੇ ਵੀ ਉਹਨਾਂ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਵੀ ਜੇ ਇਹ ਸਭ ਹੋ ਜਾਏ ਤਾਂ ਚੰਗੀ ਗੱਲ ਹੋਏਗੀ। ਸੋ ਇਸ ਤੋਂ ਅੰਦਾਜ਼ਾ ਹੋਏਗਾ, ਮੈਂ ਪਹਿਲਾਂ ਮੁੱਖ ਪਾਰਟ ਜਿਹੜਾ ਆਰਟੀਕਲ ਦਾ ਉਹ ਸ਼ੇਅਰ ਕਰਾਂਗਾ। ਦੋ ਇਹਦੇ ਹਿੱਸੇ ਨੇ, ਇੱਕ ਤਾਂ ਉਹ ਸਾਰੀ ਸਟਰਗਲ ਇਹਨਾਂ ਜਿਹੜੀ ਏਅਰਪੋਰਟਸ ਨੂੰ ਲੈਣ ਦੇ ਲਈ, ਔਰ ਏਅਰਪੋਰਟ ਕੀ ਹੈ, ਜਿਵੇਂ ਬੱਸਾਂ ਕਿਸੇ ਥਾਂ ਤੋਂ ਚੱਲਣ ਲਈ ਬੱਸ ਸਟੈਂਡ ਹੁੰਦਾ ਜੀ, ਟੈਕਸੀਆਂ ਕਿਸੇ ਥਾਂ ਤੋਂ ਚੱਲਣ ਲਈ ਟੈਕਸੀ ਸਟੈਂਡ ਹੁੰਦਾ, ਇਵੇਂ ਏਅਰਪੋਰਟ ਹੁੰਦਾ। ਏਅਰਪੋਰਟ ਏਅਰ ਟੈਕਸੀ ਹੈ, ਹਵਾ 'ਚ ਉੱਡਣ ਵਾਲੀ ਟੈਕਸੀ ਹੈ। ਇਸ ਲਈ ਜਦੋਂ ਜਹਾਜ਼ ਉਤਰਦਾ ਥੱਲੇ ਤੇ ਜਾਂ ਚੜ੍ਹਨ ਤੋਂ ਪਹਿਲਾਂ ਥੋੜ੍ਹੀ ਦੇਰ ਉਹ ਰਸ਼ ਕਰਦਾ ਤੇ ਉਹਨੂੰ ਉਹਦੇ ਲਈ ਟਰਮ ਹੀ ਟੈਕਸਿੰਗ ਹੁੰਦਾ। ਕਈ ਵਾਰੀ ਉਦੋਂ ਅਜੇ ਫੋਨ ਔਨ ਹੁੰਦਾ, ਤੁਸੀਂ ਉਤਰਦੇ ਹੋ ਤੇ ਤੁਸੀਂ ਕਹਿ ਰਹੇ ਹੁੰਦੇ ਆ ਕਿ ਇਹ ਜਿਹੜਾ ਜਹਾਜ਼ ਹੈ ਟੈਕਸਿੰਗ ਕਰ ਰਿਹਾ, ਕਿਉਂਕਿ ਜਹਾਜ਼ ਟੈਕਸੀ ਹੈ, ਹਵਾ ਦੇ ਵਿੱਚ ਟੈਕਸੀ ਹੈ, ਇੰਨਾ ਹੀ ਫਰਕ ਹੈ ਉਸਦਾ। ਔਰ ਲੇਕਿਨ ਕਿਸ ਤਰੀਕੇ ਨਾਲ ਇਹਨੂੰ ਬਾਕੀ ਭਾਰਤ ਭਰ ਦੇ ਵਿੱਚ ਤਾਂ ਜਿੱਥੇ ਕਿਤੇ ਕੋਈ ਟ੍ਰੇਡ ਦਾ ਕੰਮ ਹੈ, ਕੋਈ ਇੰਡਸਟਰੀ ਦਾ ਕੰਮ ਹੈ, ਵੱਡੇ ਵੱਡੇ ਟਰਮੀਨਲ ਬਣਾ ਕੇ
에ਅਰਲਾਈਨ ਜਿਹੜੀਆਂ ਨੇ ਉਡਦੀਆਂ ਨੇ, ਲੇਕਿਨ ਪੰਜਾਬ ਦੇ ਵਿੱਚ ਅੰਮ੍ਰਿਤਸਰ ਦਾ 에ਅਰਪੋਰਟ, ਰਾਜਾ ਸਾਂਸੀ 에ਅਰਪੋਰਟ ਨੂੰ ਜੀ ਰੱਖਤਾ ਜੀ ਨਾਂ ਗੁਰੂ ਰਾਮਦਾਸ ਜਿਹੜਾ ਉਹ ਰੱਖ ਦਿੱਤਾ 에ਅਰਪੋਰਟ ਜੀ। ਔਰ ਮੈਨੂੰ ਯਾਦ ਹੈ ਕਿ ਇੱਕ ਜ਼ਮਾਨਾ ਸੀ, ਮੈਂ ਵੀ 40 ਸਾਲ ਪਹਿਲਾਂ ਹੋਏ, ਕਿ ਜੀ ਉੱਥੋਂ 1-2 ਫਲਾਈਟਸ ਇੱਕ ਜਿਹੜੇ ਡਾਕਟਰੀ ਦਾ ਐਗਜ਼ਾਮ ਦੇਣ ਦੇ ਲਈ, ਹੁਣ ਤਾਂ ਖੈਰ ਇੱਥੇ ਹੀ ਆ ਕੇ ਦਿੰਦੇ ਨੇ ਜਾਂ ਉੱਥੇ ਡਿਫਰੈਂਟ ਸੈਂਟਰ ਬਣ ਗਏ, ਉਹ ਕਾਬਲ ਸੈਂਟਰ ਬਣਦਾ ਹੁੰਦਾ ਸੀ। ਸੋ ਉਹ ਜਿਹੜੇ ਨੇ ਬਹੁਤ ਸਾਰੇ, 1-2 ਨੂੰ ਮੈਂ ਵੀ ਸੀ ਆਫ ਕਰਨ ਗਿਆ, ਉਹ ਉੱਥੋਂ ਜਹਾਜ਼ ਅੰਮ੍ਰਿਤਸਰ ਦੇ 에ਅਰਪੋਰਟ ਤੋਂ ਉੜਦਾ ਸੀ ਕਾਬਲ ਲਈ, ਤੇ ਉੱਥੇ 2-4 ਦਿਨ ਰਹਿ ਕੇ ਇਮਤਿਹਾਨ ਦੇ ਕੇ ਮੈਡੀਕਲ ਦਾ ਉਹ ਵਾਪਸ ਆ ਜਾਂਦੇ ਸੀ। ਸੋ ਇੰਨੀ ਇੱਕ ਅੱਧੀ ਫਲਾਈਟ ਕੋਈ ਹੋਰ ਹੋਏਗੀ। ਹੁਣ ਇੰਨੀ ਅੱਧੀ ਸਦੀ ਬੀਤ ਗਈ ਔਰ ਇਹਦੇ ਬਾਵਜੂਦ ਹੁਣ ਜਿਹੜਾ ਮਾੜਾ ਮੋਟਾ ਕਿਤੇ ਉਹ ਡਾਇਰੈਕਟ ਫਲਾਈਟ ਸ਼ੁਰੂ ਵੀ ਹੋਈਆਂ ਸੀ ਉਹ ਵੀ ਬੰਦ ਕਰਤੀਆਂ, ਔਰ ਇਹ ਚੰਡੀਗੜ੍ਹ ਬਣਾਉਣ ਦੇ ਨਾਂ ਥੱਲੇ ਅੰਮ੍ਰਿਤਸਰ ਦਾ ਬਿਲਕੁਲ ਹੀ, ਪਰ ਹੋਣਾ ਨਾ ਇਹਨਾਂ ਨੇ ਚੰਡੀਗੜ੍ਹ ਡਿਵੈਲਪ ਕਰਨਾ, ਇਹ ਤਾਂ ਬਾਦਲਾਂ ਦਾ ਇੰਟਰਸਟ ਸੀ, ਉਹਦੇ ਆਲੇ ਦੁਆਲੇ ਉਹਨਾਂ ਨੇ ਜ਼ਮੀਨਾਂ ਖਰੀਦੀਆਂ ਸੀ, ਉਹ ਹੁਣ ਮਿੱਟੀ ਦੇ ਭਾਅ ਖਰੀਦੀਆਂ ਤੇ ਸੋਨੇ ਦੇ ਭਾਅ ਵੇਚਣਗੇ। ਪਰ ਇਸ ਗੱਲ ਤੋਂ ਅਕਸਰ ਇੰਡਸਟਰੀ ਦੇ ਹਵਾਲੇ ਨਾਲ ਵੀ ਇਹ ਗੱਲ ਹੁੰਦੀ ਹੈ, ਤਰਲੇ ਕਰ ਰਿਹਾ ਬਾਦਲ ਜੀ ਮੋਦੀ ਨੂੰ, ਜੀ ਸਾਨੂੰ ਇਕਨੋਮਿਕਲ ਪੈਕੇਜ ਦਿਓ ਜੀ। ਇਕਨੋਮਿਕਲ ਪੈਕੇਜ ਤੁਸੀਂ ਦੇਖੋ, ਬਿਹਾਰ ਨੂੰ ਇੰਨੇ 1000 ਕਰੋੜ ਦੇ ਦਿੱਤਾ, ਹਿਮਾਚਲ ਨੂੰ ਜਿਹੜਾ ਉਹ ਟੈਕਸ ਫਰੀ ਇੰਡਸਟਰੀਅਲ ਪੈਕੇਜ ਹੈ, ਕਸ਼ਮੀਰ ਕੋਲ ਹੈ, ਔਰ ਕੋਈ ਜਿਹੜਾ ਇਹ ਸਾਰੇ ਪੀਰੀਅਡ ਪਿਛਲੇ ਪੀਰੀਅਡ 'ਚ ਕਦੇ ਪੰਜਾਬ 'ਚ ਇੰਡਸਟਰੀ ਲਾਣ ਹੀ ਨਹੀਂ ਦਿੱਤੀ ਇਹਨਾਂ ਨੇ, ਲਾਈ ਨਹੀਂ, ਜਿਹੜੀ ਹੈਵੀ ਇੰਡਸਟਰੀ ਸੀ। ਇੱਕ ਅੱਧੀ ਕੋਚ ਫੈਕਟਰੀ ਇੱਕ ਜ਼ਮਾਨੇ 'ਚ ਕਪੂਰਥਲੇ 'ਚ ਲੱਗ ਗਈ, ਉਹਦੇ 'ਚ ਵੀ ਜਿਹੜੇ ਸਾਰੇ ਅਫਸਰ ਨੇ, ਹਾਇਰ ਅਪ ਨੇ ਜਿਹੜੇ ਨੇ, ਸਭ ਸਾਊਥ ਇੰਡੀਆ ਦੇ ਲਿਆ ਕੇ ਰੱਖੇ ਹੋਏ ਨੇ, ਬਾਕੀ ਲੋਕਲ ਤਾਂ ਐਵੇਂ ਲੇਬਰ ਹੈ। ਔਰ ਇਸੇ ਤਰ੍ਹਾਂ ਜਦੋਂ ਵੀ ਕੋਈ ਚੀਜ਼ ਆਂਦੀ ਪੰਜਾਬ 'ਚ ਆਉਣ ਲੱਗਦੀ ਹੈ, ਉਹਨੂੰ ਲੈ ਕੇ ਫਰੀਦਾਬਾਦ ਹਰਿਆਣੇ 'ਚ ਲੈ ਜਾਂਦੇ ਨੇ ਜਾਂ ਕਿਤੇ ਹੋਰ ਲੈ ਜਾਂਦੇ ਨੇ। ਪਰ ਇਹ 에ਅਰਪੋਰਟਾਂ ਦੀ ਕਹਾਣੀ ਔਰ ਇਸ ਕਿਸਮ ਦੇ ਕ੍ਰੈਡੀਬਲ ਬੰਦੇ ਦੀ ਜ਼ਬਾਨੀ ਇਹ ਗੱਲ ਸਾਬਤ ਕਰੇਗੀ ਉਹਨਾਂ ਲੋਕਾਂ ਨੂੰ ਵੀ ਕਿ ਇਹ ਜਿਹੜਾ ਪੰਜਾਬ ਦੇ ਨਾਲ ਵਿਤਕਰਾ ਹੈ, ਕਿਉਂਕਿ ਪੰਜਾਬ 'ਚ ਸਿੱਖਾਂ ਦੀ ਬਹੁਤ ਗਿਣਤੀ ਹੈ ਜਾਂ ਸਿੱਖ ਸੂਬਾ ਹੈ, ਔਰ ਜਦੋਂ ਸਿੱਖ ਸੂਬਾ ਨਹੀਂ ਵੀ ਸੀ 1966 ਤੋਂ ਪਹਿਲਾਂ ਵੀ, ਉਦੋਂ ਤੋਂ ਹੀ ਪਹਿਲੇ ਦਿਨ ਤੋਂ ਹੀ ਇਹਨਾਂ ਦੀ ਨਹਿਰੂ ਦੇ ਜ਼ਮਾਨੇ ਤੋਂ ਹੀ ਇਹ ਇੰਟੈਂਟ ਸੀ ਕਿ ਪੰਜਾਬ ਨੂੰ ਡਿਸਟਰੋਏ ਕਰੋ। ਔਰ ਇਸ ਦਾ ਉਹਨਾਂ ਨੇ ਹੈਡਿੰਗ ਇਹ ਦਿੱਤਾ ਹੈ, ਦਿੱਲੀ ਲੌਬੀ ਕੈਨ ਹਿੱਟ ਚੰਡੀਗੜ੍ਹ 에ਅਰਪੋਰਟ ਟੇਕ ਆਫ। ਹੁਣ ਦਿੱਲੀ ਲੌਬੀ ਇਵੇਂ ਹੈ ਜਿਵੇਂ ਤੁਸੀਂ ਇਹ ਕਹੋ ਕਿ ਜੀ ਅਮਰੀਕਾ 'ਚ ਇੱਕ ਪਾਸੇ ਪਾਕਿਸਤਾਨ ਲੌਬੀ ਹੈ, ਇੱਕ ਪਾਸੇ ਇੰਡੀਆ ਲੌਬੀ ਹੈ, ਕਿ ਜੀ ਜੇ ਇੰਡੀਆ ਨੇ ਇਹ ਨਾ ਕੀਤਾ ਤੇ ਪਾਕਿਸਤਾਨ ਲੌਬੀ ਨਾ ਲੈ ਜਾਏ। ਹੁਣ ਵਿਦਿਨ ਏ ਕੰਟਰੀ 400 ਮੀਲ ਦੂਰ ਬੈਠੀ ਜਿਹੜੀ ਦਿੱਲੀ ਦੇ ਲੋਕ ਨੇ, ਉਹ ਈਵਨ ਕਿਵੇਂ ਰੋਕ ਦੇਣਗੇ ਚੰਡੀਗੜ੍ਹ 에ਅਰਪੋਰਟ। ਇਹ ਕਹਾਣੀ ਉਹਨੇ ਆਪਣੇ ਤਜਰਬੇ ਦੇ ਆਧਾਰ ਤੇ ਦੱਸੀ ਹੈ। ਹੈਡਲਾਈਨ, ਦਿੱਲੀ ਲੌਬੀ ਕੈਨ ਹਿੱਟ ਚੰਡੀਗੜ੍ਹ 에ਅਰਪੋਰਟ ਟੇਕ ਆਫ ਜੀ। ਔਰ ਸੈਕੰਡ ਪੈਰਾਗ੍ਰਾਫ, ਪਹਿਲਾਂ ਤਾਂ ਉਹਨੇ ਕਿਹਾ ਜੀ ਮੈਂ ਇੱਥੇ ਬੈਠਾ ਹਾਂ ਜ਼ਿਊਰਿਕ 'ਚ ਔਰ ਮੈਨੂੰ ਚੰਡੀਗੜ੍ਹ ਦੀ ਯਾਦ ਆ ਰਹੀ ਹੈ। The argument over the improvement of Chandigarh airport has been on for more than a decade. ਇਹ ਚੰਡੀਗੜ੍ਹ ਦੇ 에ਅਰਪੋਰਟ ਨੂੰ ਸੁਧਾਰਨ ਦੀ ਗੱਲ 10 ਸਾਲ ਤੋਂ ਜ਼ਿਆਦਾ ਸਮੇਂ ਤੋਂ ਹੈ। I have been a Punjab MP since 2004. ਮੈਂ 2004 ਤੋਂ ਪੰਜਾਬ ਦਾ ਮੈਂਬਰ ਪਾਰਲੀਮੈਂਟ ਰਾਜ ਸਭਾ ਵੱਲੋਂ। In the last 10 years of the last government, I tried very hard with the then aviation minister to improve the situation. ਕਿ ਮੈਂ ਪਿਛਲੇ 10 ਸਾਲ ਔਰ ਇਹ ਉਦੋਂ ਦੀ ਗੱਲ ਕਰ ਰਿਹਾ ਹੈ, ਇਹ ਰੂਲਿੰਗ ਪਾਰਟੀ ਕਾਂਗਰਸ ਦਾ MP ਔਰ ਸਰਕਾਰ ਵੀ ਮਨਮੋਹਨ ਸਿੰਘ ਦੀ, ਪੱਗ ਵਾਲਾ ਬੰਦਾ, ਹੁਣ ਪੱਗ ਵਾਲਾ ਪ੍ਰਧਾਨ ਮੰਤਰੀ, ਕਾਂਗਰਸ ਦੀ ਸਰਕਾਰ ਔਰ ਕਾਂਗਰਸ ਦਾ MP ਇਹ ਗੱਲ ਕਹਿ ਰਿਹਾ ਕਿ ਮੈਂ 10 ਸਾਲ 'ਚ ਬਹੁਤ ਕੋਸ਼ਿਸ਼ ਕੀਤੀ ਕਿ ਇਸ ਨੂੰ ਮੈਂ ਇੰਪਰੂਵ ਕਰਾ ਸਕਾਂ। ਉਸ ਵੇਲੇ ਦੇ ਏਵੀਏਸ਼ਨ ਮਿਨਿਸਟਰ ਨਾਲ, ਜਿਹੜਾ ਹਵਾਈ ਮੰਤਰੀ ਹੁੰਦਾ ਹੈ ਜਾਂ ਉਡਾਨ ਮੰਤਰੀ ਉਹਨੂੰ ਕਹਿੰਦੇ ਨੇ ਜੀ। The small civil airport at the Air Force Station needed to be expanded. Airport station ਤੇ ਜਿਹੜਾ ਛੋਟਾ civil airport ਹੈ Air Force Station ਤੇ ਉਹਨੂੰ ਵਧਾਉਣ ਦੀ ਲੋੜ ਸੀ। Contracts were given for modest changes, but the doings of the contractor and the casualness of the aviation ministry delayed it for many years. ਕਿ ਛੋਟੇ ਮੋਟੇ ਠੇਕੇ ਦਿੱਤੇ ਗਏ ਥੋੜੀਆਂ ਬਹੁਤ ਤਬਦੀਲੀਆਂ ਲਈ, ਪਰ ਕਿਉਂਕਿ ਨਾ ਠੇਕੇਦਾਰ ਦਾ ਕੰਮ ਠੀਕ ਸੀ ਤੇ ਜਿਹੜਾ ਐਵੀਏਸ਼ਨ ਮਿਨਿਸਟਰ ਹੈ ਉਹਦੀ ਵੀ ਕੋਈ ਦਿਲਚਸਪੀ ਨਹੀਂ ਸੀ ਇਸ ਦੇ ਵਿੱਚ, ਸੋ ਉਸਨੇ ਇਸ ਪ੍ਰੋਜੈਕਟ ਨੂੰ ਬਹੁਤ ਸਾਲ ਡਿਲੇ ਕੀਤਾ। ਵਰਕ ਵਾਸ ਆਲਸੋ ਸਟਾਪਡ ਫॉर ਅ ਲੌਂਗ ਟਾਈਮ ਓਵਰ ਅ ਕੁਆਰਲ ਬਿਟਵੀਨ ਦਾ ਕੰਟਰੈਕਟਰ ਐਂਡ ਦਾ ਗਵਰਨਮੈਂਟ। ਲੰਬਾ ਵਕਤ ਕੰਮ ਇਸ ਲਈ ਵੀ ਰੁਕਿਆ ਰਿਹਾ ਕਿ ਠੇਕੇਦਾਰ ਔਰ ਸਰਕਾਰ ਦੇ ਵਿਚਾਲੇ ਝਗੜਾ ਰਿਹਾ। I tried hard, but the aviation minister's energies were focused on Nagpur and elsewhere. Finally, modest expansion was undertaken. ਉਹ ਕਹਿੰਦਾ ਵੀ ਮੈਂ ਬਹੁਤ ਕੋਸ਼ਿਸ਼ ਕੀਤੀ
ਪਰ ਜਿਹੜਾ ਮਿਨਿਸਟਰ ਸੀ ਐਵੀਏਸ਼ਨ ਮਿਨਿਸਟਰ ਹਵਾਬਾਜ਼ੀ ਦਾ ਮੰਤਰੀ, ਉਹਦੀ ਦਿਲਚਸਪੀ ਤਾਂ ਨਾਗਪੁਰ 'ਚ ਸੀ। ਹੁਣ ਇਹ ਨਾਗਪੁਰ ਕਿਉਂ ਕਹਿ ਰਿਹਾ ਮੈਨੂੰ ਨਹੀਂ ਪਤਾ ਹੈ, ਕਿਉਂਕਿ ਕਾਂਗਰਸ ਦੀ ਹਕੂਮਤ ਦੀ ਇਹ ਗੱਲ ਹੈ ਤੇ ਕਾਂਗਰਸ ਦੀ ਹਕੂਮਤ ਦਾ ਨਾਗਪੁਰ ਦਾ ਮਤਲਬ ਇਹ ਹੈ ਵੀ ਈਵਨ ਉਹ ਵੀ ਆਰਐਸਐਸ ਦੇ ਪ੍ਰਭਾਵ ਥੱਲੇ ਸੀ ਤੇ ਨਾਗਪੁਰ ਨੂੰ ਉਹ ਇੰਪਰੂਵ ਕਰ ਜਾ ਉਹਨਾਂ ਦੀਆਂ ਗੱਲਾਂ ਸੁਣ ਰਿਹਾ ਸੀ। ਉਹ ਇਸ ਨੂੰ ਚੰਡੀਗੜ੍ਹ ਨੂੰ ਡਿਵੈਲਪ ਕਰਨ ਦੇ ਨਹੀਂ ਸੀ ਹੱਕ ਦੇ ਵਿੱਚ। ਇਨ ਦਾ ਮੀਨਵਾਈਲ ਲੌਬਿੰਗ ਸਟਾਰਟਡ ਫॉर ਐਨ ਇੰਟਰਨੈਸ਼ਨਲ 에ਅਰਪੋਰਟ, ਫਿਰ ਇੰਟਰਨੈਸ਼ਨਲ 에ਅਰਪੋਰਟ ਦੀ ਲੌਬਿੰਗ ਸ਼ੁਰੂ ਹੋ ਗਈ। That issue also took its own time. ਇਹਦੇ ਤੇ ਵੀ ਫਿਰ ਬਹੁਤ ਟਾਈਮ ਲੱਗਾ। Elsewhere in India, be it the east, west, north or south, a number of international airports came up. ਹੁਣ ਇਹ ਗੱਲ ਇੰਪੋਰਟੈਂਟ ਹੈ। ਉਹ ਕਹਿੰਦਾ ਬਾਕੀ ਭਾਰਤ 'ਚ ਪੂਰਬ ਹੋਏ, ਪੱਛਮ ਹੋਏ, ਉੱਤਰ ਹੋਏ, ਦੱਖਣ ਹੋਏ, ਸਾਰੀਆਂ ਸਟੇਟਾਂ 'ਚ ਬਹੁਤ ਸਾਰੇ 에ਅਰਪੋਰਟ ਜਿਹੜੇ ਨੇ ਉਹ ਬਣ ਗਏ ਨੇ। After all, an airport is simply a place for an air taxi that is no different from a land taxi. ਵੀ ਜਿਵੇਂ ਮੈਂ ਕਿਹਾ ਕਿ ਵੀ ਉਹ ਵੀ ਇੱਕ ਟੈਕਸੀ ਸਟੈਂਡ ਹੀ ਹੈ 에ਅਰਪੋਰਟ, ਜਿਵੇਂ ਲੈਂਡ ਟੈਕਸੀ ਹੈ ਜੀ। ਦੇ ਬੋਥ ਟੇਕ ਪੈਸੇਂਜਰਸ ਫਰਮ A to B ਫॉर ਅ ਚਾਰਜ। ਵੀ ਉਹ ਟੈਕਸੀ ਵਾਲਾ ਪੈਸੇ ਲੈ ਕੇ ਇੱਕ ਤੋਂ ਦੂਜੀ ਥਾਂ ਪਹੁੰਚਾ ਦਿੰਦਾ, ਐਵੇਂ ਹੀ ਜਹਾਜ਼ ਵਾਲਾ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾ ਦਿੰਦਾ ਪੈਸੇ ਲੈ ਕੇ। The opening up of aviation did much for the country, but Punjab was always denied its due. ਕਿ ਇਹ ਜਿਹੜੀ ਐਵੀਏਸ਼ਨ ਦਾ ਹਵਾਬਾਜ਼ੀ ਦੇ ਵਿੱਚ ਬਾਕੀ ਦੇਸ਼ ਨੂੰ ਖੁੱਲ੍ਹ ਮਿਲੀ, ਉਹਦਾ ਉਹਨਾਂ ਨੂੰ ਫਾਇਦਾ ਹੋਇਆ, ਬਟ ਪੰਜਾਬ ਵਾਜ਼ ਆਲਵੇਜ਼ ਡਿਨਾਈਡ ਇਟਸ ਡਿਊ। ਪਰ ਪੰਜਾਬ ਨਾਲ ਹਮੇਸ਼ਾ ਹੀ ਵਿਤਕਰਾ ਕੀਤਾ ਗਿਆ, ਉਹਨੂੰ ਉਹਦਾ ਬਣਦਾ ਹੱਕ ਨਹੀਂ ਦਿੱਤਾ ਗਿਆ ਜੀ। ਹੁਣ ਇਹ ਕਹਾਣੀ ਅਗੇਨ ਮੈਂ ਰਿਮਾਈਂਡ ਕਰਾ ਦਿਆਂ, 10 ਸਾਲ ਕਾਂਗਰਸ ਦਾ ਮੈਂਬਰ ਪਾਰਲੀਮੈਂਟ, ਚੀਫ ਇਲੈਕਸ਼ਨ ਕਮਿਸ਼ਨਰ, ਇੱਕ ਰੈਪਿਊਟਡ ਫੈਮਿਲੀ, ਜਿਹੜਾ ਕਿ ਸਿੱਧਾ ਜਿਹਦੀ ਇੰਦਰਾ ਗਾਂਧੀ ਤੋਂ ਬਾਅਦ ਉਹਦੇ ਵੇਲੇ ਉਹਦੇ ਤੱਕ ਪਹੁੰਚ ਸੀ ਇਹਨਾਂ ਦੇ ਟੱਬਰ ਦੀ, ਔਰ ਮਨਮੋਹਨ ਸਿੰਘ ਤੱਕ ਸਿੱਧੀ ਪਹੁੰਚ ਸੀ, ਸੋਨੀਆ ਗਾਂਧੀ ਨੇ ਉਹਨੂੰ ਬਣਾਇਆ ਸੀ ਜਿਹੜਾ ਮੈਂਬਰ ਪਾਰਲੀਮੈਂਟ ਰਾਜ ਸਭਾ ਦਾ। ਹੁਣ ਇਹ ਕਹਾਣੀ ਦੱਸ ਰਹੇ, ਅੰਮ੍ਰਿਤਸਰ ਇੰਟਰਨੈਸ਼ਨਲ 에ਅਰਪੋਰਟ ਵਾਜ਼ ਐਨ 에ਅਰਪੋਰਟ ਇਨ ਨੇਮ ਓਨਲੀ, ਕਿ ਅੰਮ੍ਰਿਤਸਰ ਦਾ ਤਾਂ ਨਾਂ ਰੱਖਿਆ, ਹੋਰ ਉਹਦੇ 'ਚ ਉਹਨਾਂ ਨੇ ਕੁਝ ਨਹੀਂ ਹੈ। ਦਾ ਪ੍ਰਾਈਵੇਟਾਈਜੇਸ਼ਨ ਆਫ ਦਾ ਨਿਊ ਦਿੱਲੀ 에ਅਰਪੋਰਟ ਸਟੈਂਗਲਡ ਅੰਮ੍ਰਿਤਸਰ, ਕਿ ਦਿੱਲੀ 에ਅਰਪੋਰਟ ਨੂੰ ਜਦੋਂ ਪ੍ਰਾਈਵੇਟ ਹੱਥਾਂ 'ਚ ਦੇ ਦਿੱਤਾ ਹੈ ਤੇ ਉਹਨੇ ਅੰਮ੍ਰਿਤਸਰ 에ਅਰਪੋਰਟ ਦਾ ਗਲਾ ਘੁੱਟ ਦਿੱਤਾ ਹੈ। It is well known that half the passengers of Delhi come from Punjab or on their way to the West, the Middle East, New Zealand and Australia. ਸੱਚੀ ਗੱਲ ਇਹ ਹੈ ਕਿ ਜਿਹੜੇ ਦਿੱਲੀ ਮੁਸਾਫਰ ਆਉਂਦੇ ਨੇ ਉਹਨਾਂ 'ਚੋਂ ਅੱਧੇ ਪੰਜਾਬ ਤੋਂ ਨੇ। ਉਹ ਭਾਵੇਂ ਜਿਹੜੇ ਨੇ ਉਹ ਪੱਛਮੀ ਦੇਸ਼ਾਂ 'ਚੋਂ ਆਉਣ, ਮੱਧ ਏਸ਼ੀਆ 'ਚੋਂ ਆਉਣ, ਨਿਊਜ਼ੀਲੈਂਡ 'ਚੋਂ ਆਉਣ ਜਾਂ ਆਸਟ੍ਰੇਲੀਆ 'ਚੋਂ ਆਉਣ। The owners of Delhi airport and the tourism industry in Delhi insisted that the Punjab passengers suffer every hardship for the economic benefit of the capital. ਹੁਣ ਇਹ ਉਹਨੇ ਵਿਅੰਗ ਕੀਤਾ, ਉਹਨੇ ਕਿਹਾ ਕਿ ਆ ਜਿਹੜੇ ਦਿੱਲੀ 에ਅਰਪੋਰਟ ਦੇ ਮਾਲਕ ਨੇ ਤੇ ਟੂਰਿਜ਼ਮ ਇੰਡਸਟਰੀ ਵਾਲੇ ਨੇ, ਉਹ ਕਹਿੰਦੇ ਨੇ ਜੀ ਪੰਜਾਬ ਦੇ ਮੁਸਾਫਰਾਂ ਨੂੰ, ਪੰਜਾਬ ਦੇ ਲੋਕਾਂ ਨੂੰ ਬਹੁਤ ਸਫ਼ਰ ਕਰਨਾ ਚਾਹੀਦਾ ਤਾਂ ਕਿ ਦਿੱਲੀ ਦੀ ਰਾਜਧਾਨੀ ਵਾਲਿਆਂ ਦਾ ਫਾਇਦਾ ਹੋਏ ਜੀ। ਪੰਜਾਬ passengers suffer every hardship for the economic benefit of the capital. ਅੰਮ੍ਰਿਤਸਰ ਸਿੰਗਾਪੁਰ ਫਲਾਈਟਸ ਵਰ ਸਟਾਪਡ, ਅੰਮ੍ਰਿਤਸਰ ਦੇ 에ਅਰਪੋਰਟ ਤੋਂ ਡਾਇਰੈਕਟ ਫਲਾਈਟ ਟੂ UK, ਕੈਨੇਡਾ ਐਂਡ ਅਮਰੀਕਾ ਵਰ ਨਾਟ ਅਲਾਉਡ। ਸਿੱਧੀਆਂ ਫਲਾਈਟਸ ਜਿਹੜੀਆਂ ਨੇ ਅੰਮ੍ਰਿਤਸਰੋਂ UK, ਕੈਨੇਡਾ, ਅਮਰੀਕਾ ਦੀਆਂ ਨਹੀਂ ਚੱਲਣ। ਈਵਨ ਐਨ ਅੰਮ੍ਰਿਤਸਰ ਬਰਮਿੰਗਮ ਟੋਰਾਂਟੋ ਫਲਾਈਟ ਫੇਡਡ, ਇਹ ਸ਼ੁਰੂ ਹੋਈ ਸੀ ਅੰਮ੍ਰਿਤਸਰ ਤੋਂ ਬਰਮਿੰਗਮ ਤੇ ਉੱਥੋਂ ਟੋਰਾਂਟੋ, ਇਹ ਵੀ ਬੰਦ ਕਰ ਦਿੱਤੀ ਗਈ। ਪੰਜਾਬ ਹੈਜ਼ ਗ੍ਰੇਟ ਪੋਟੈਂਸ਼ੀਅਲ ਐਂਡ ਇਟ ਟਰਾਈਡ ਟੂ ਐਕਸਪੋਰਟ ਫਰੂਟਸ, ਵੈਜੀਟੇਬਲਸ ਐਂਡ ਫਲਾਵਰਸ, ਕਿ ਪੰਜਾਬ 'ਚ ਬਹੁਤ ਪੋਟੈਂਸ਼ੀਅਲ ਹੈ ਐਗਰੀਕਲਚਰ ਦੇ ਹਵਾਲੇ ਨਾਲ। ਪੰਜਾਬ ਦੇ ਵਿੱਚ ਫਰੂਟ ਨੇ, ਸਬਜ਼ੀਆਂ ਨੇ, ਫੁੱਲ ਨੇ, ਉਹ ਐਕਸਪੋਰਟ ਕਰ ਸਕਦੇ ਨੇ। ਸੈਡਲੀ ਦਿਸ ਟੂ ਵਾਸ ਸਕਟਲਡ, ਕਹਿੰਦੇ ਵੀ ਅਫਸੋਸ ਕਿ ਈਵਨ ਇਸ ਦਾ ਵੀ ਜਿਹੜਾ ਹੈ ਇਸ ਨੂੰ ਵੀ ਤਬਾਹ ਕੀਤਾ ਗਿਆ, ਇਸ ਨੂੰ ਡਿਵੈਲਪ ਕਰ। ਆਲ ਐਗਰੋ ਐਕਸਪੋਰਟਸ ਕਲੀਅਰੈਂਸਿਸ ਵਰ ਹੈਲਡ ਇਨ ਅ ਟਾਈਟ ਕੰਟਰੋਲ ਇਨ ਦਿੱਲੀ, ਕਿ ਦਿੱਲੀ ਵਾਲਿਆਂ ਨੇ ਜਿੰਨੀਆਂ ਵੀ ਐਗਰੀਕਲਚਰ ਆਧਾਰਿਤ ਐਕਸਪੋਰਟਸ ਨੇ ਉਹਨਾਂ ਨੂੰ ਆਪਣੀ ਮੁੱਠੀ ਦੇ ਵਿੱਚ ਰੱਖਿਆ ਹੋਇਆ। ਆਈ ਸ਼ੁੱਡ ਨੋ as a former agriculture secretary of India, all my efforts with the aviation ministry got nowhere. Punjab didn't have any voice in the cabinet. ਹੁਣ ਇਹ ਕਹਿੰਦਾ ਕਿ ਵੀ ਮੈਂ ਇਕੱਲਾ ਇਹ ਹੁਣ ਨਹੀਂ ਕਹਿ ਰਿਹਾ, ਜਦੋਂ IAS ਦੇ ਹੋਣ ਦੇ ਨਾਤੇ ਮੈਂ ਜਿਹੜਾ ਐਗਰੀਕਲਚਰ ਸੈਕਟਰੀ ਸੀ ਇੰਡੀਆ ਦਾ, ਐਗਰੀਕਲਚਰ ਸੈਕਟਰੀ ਬਹੁਤ ਪਾਵਰਫੁਲ ਹੁੰਦਾ, ਮਿਨਿਸਟਰ ਤੋਂ ਪਾਵਰਫੁਲ ਜੀ। ਮੈਂ ਆਪਣਾ ਪੂਰਾ ਯਤਨ ਕੀਤਾ ਐਵੀਏਸ਼ਨ ਮਿਨਿਸਟਰੀ ਨਾਲ, ਪਰ ਮੇਰਾ ਵਸ ਨਹੀਂ ਚੱਲਿਆ, ਕਿਉਂਕਿ ਪੰਜਾਬ ਦੀ ਕੋਈ ਸੇ ਨਹੀਂ ਹੈ ਕੈਬਨਿਟ ਦੇ ਵਿੱਚ।
The Prime Minister sitting at an Olympian height preferred to stay above all such mundane battles, though all Prime Ministers have been known to take an active interest in promoting development in their home states. ਇਹ ਉਹਨੇ ਹੁਣ ਮਨਮੋਹਨ ਸਿੰਘ ਨੂੰ ਰਗੜਾ ਦਿੱਤਾ ਹੈ। ਕਹਿੰਦਾ ਮਨਮੋਹਨ ਸਿੰਘ ਉਹ ਉੱਤੇ ਜਿਵੇਂ ਓਲੰਪੀਅਨ ਹਾਈਟ ਦੇ ਉੱਤੇ ਮਾਊਂਟ ਐਵਰੈਸਟ ਤੇ ਚੜ੍ਹ ਕੇ ਕਿਸੇ ਨੂੰ ਬਿਠਾਇਆ ਹੋਏ, ਉਹ ਚੁੱਪ ਕਰਕੇ ਬੈਠਾ ਰਿਹਾ। ਉਹਨੇ ਕੋਈ ਕੋਸ਼ਿਸ਼ ਨਹੀਂ ਕੀਤੀ ਕਿ ਉਹ ਆਪਣੀ ਸਟੇਟ ਹੋਮ ਸਟੇਟ ਨੂੰ ਡਿਵੈਲਪ ਕਰਨ ਲਈ ਕੁਝ ਕਰੇ, ਜਦੋਂ ਕਿ ਬਾਕੀ ਸਾਰੇ ਮਿਨਿਸਟਰ ਜਿਹੜੇ ਨੇ ਉਹ ਆਪੋ ਆਪਣੀਆਂ ਸਟੇਟਾਂ ਦੀ ਵੈਲਫੇਅਰ ਨੂੰ ਪਹਿਲ ਦਿੰਦੇ ਨੇ। Therefore, while the opening up of aviation benefited the country, the first out migrants from India were left stranded in a nowhere land. ਜਦੋਂ ਅਸੀਂ ਕਹਿੰਦੇ ਹਾਂ ਕਿ ਅਸੀਂ ਹੋਮਲੈਸ ਹਾਂ, nowhere land, ਇਹ ਵੀ ਸ਼ਬਦ ਉਹੀ ਕਹਿ ਰਹੇ, ਦਿਲ ਇਹਦਾ ਵੀ ਰੋ ਰਹੇ, ਭਾਵੇਂ ਜਿੰਨਾ ਮਰਜ਼ੀ ਉਹਨਾਂ ਦੇ ਇਹ ਬਣੇ ਹੋਣ ਪੂੰਛ ਹਿਲਾਉਣ ਵਾਲੇ, ਉਹ ਵੀ ਕਹਿ ਰਹੇ ਕਿ ਵੀ ਐਵੀਏਸ਼ਨ ਮਿਨਿਸਟਰੀ ਨੇ ਬਹੁਤ ਸਹੂਲਤਾਂ ਦਿੱਤੀਆਂ ਖੁੱਲੀਆਂ ਬਾਕੀ ਦੇਸ਼ ਦੇ ਲਈ, ਪਰ ਜਿਹੜੇ ਦੁਨੀਆ ਦੇ ਵਿੱਚ ਸਭ ਤੋਂ ਪਹਿਲੇ ਆਪਣਾ ਦੇਸ਼ ਛੱਡ ਕੇ ਬਾਹਰ ਜਾ ਕੇ ਆਪਣੀ ਹਾਰਡ ਮਿਹਨਤ ਕਰਨ ਵਾਲੇ ਸੀ, ਫਸਟ ਆਊਟ ਮਾਈਗ੍ਰੈਂਟਸ ਫਰਮ ਇੰਡੀਆ ਵਰ ਲੈਫਟ ਸਟੈਂਡਰਡ ਇਨ ਏ ਨੋਵੇਅਰ ਲੈਂਡ। ਉਹਨਾਂ ਨੂੰ ਛੱਡ ਦਿੱਤਾ ਗਿਆ ਜਿਹੜੀ ਨਾ ਖਸਮੀ ਜ਼ਮੀਨ ਹੈ ਕਿ ਸਾਡਾ ਕੋਈ ਖਸਮ ਖੋਜਾ ਨਹੀਂ। ਜੀ ਜੀ ਇਹ ਹੈ ਵੀ ਸਾਡੀ ਕੋਈ। ਔਰ ਅਖੀਰਲਾ ਪੈਰਾਗ੍ਰਾਫ ਜਿਹੜਾ ਮੈਂ ਸੈਟਲ ਜਿਹੜਾ ਉਹਨੇ ਚੰਡੀਗੜ੍ਹ ਦੇ ਹਵਾਲੇ ਨਾਲ ਕਿਹਾ, ਆਈ ਐਮ ਹੈਪੀ ਟੂ ਸੀ ਦੈਟ ਚੰਡੀਗੜ੍ਹ ਵਿਲ ਹੈਵ ਐਨ ਇੰਟਰਨੈਸ਼ਨਲ ਏਅਰਪੋਰਟ। ਮੈਨੂੰ ਖੁਸ਼ੀ ਹੈ ਵੀ ਚੰਡੀਗੜ੍ਹ ਦਾ ਇੱਕ ਅੰਤਰਰਾਸ਼ਟਰੀ ਏਅਰਪੋਰਟ ਹੋਏਗਾ। ਪੰਜਾਬ ਗਵਰਨਮੈਂਟ took a positive step by giving 300 acres of land free in order to get the international terminal in Punjab just across the Chandigarh boundary। ਹੁਣ ਇਹ ਦੇਖੋ, ਇਹ ਜਿਹੜੀ 300 ਏਕੜ ਜ਼ਮੀਨ ਹੈ, ਬਾਕੀ ਕਿਤੇ ਵੀ ਸੈਂਟਰ ਐਕਵਾਇਰ ਕਰਦੀ ਹੈ, ਸੋਨੇ ਦੇ ਭਾਅ ਜ਼ਮੀਨ ਖਰੀਦੀ। ਪੰਜਾਬ ਨੇ 300 ਏਕੜ ਮੁਫਤ ਦਿੱਤੇ ਨੇ, ਔਰ ਇਹਦੇ ਬਾਵਜੂਦ ਹਰਿਆਣਾ ਦੇ ਉਹ ਕਹਿ ਰਹੇ ਨੇ ਜੀ ਨਾ ਜਿਹੜਾ ਇਹਦੇ ਨਾਲ ਤੁਸੀਂ ਮੋਹਾਲੀ ਨਾ ਰੱਖੋ, ਇਹਨੂੰ ਚੰਡੀਗੜ੍ਹ ਕਹੋ, ਤਾਂ ਕਿ ਸੈਂਟਰ ਦੀ ਮਲਕੀਅਤ ਰਹੇ। ਚੰਡੀਗੜ੍ਹ ਯੂਨੀਅਨ ਟੈਰੀਟਰੀ ਹੈ ਕਿ ਵੀ ਉਹਦੇ ਨਾਲ ਤੁਹਾਨੂੰ ਇਹਨਾਂ ਨੂੰ ਸ਼ਹੀਦ ਭਗਤ ਸਿੰਘ ਦੇ ਨਾਂ ਨਾਲ ਵੀ ਪ੍ਰੋਬਲਮ ਹੈ, ਮੋਹਾਲੀ ਨਾਲ ਉਸ ਤੋਂ ਵੀ ਜ਼ਿਆਦਾ ਪ੍ਰੋਬਲਮ ਹੈ। Now that the airport has been inaugurated, a few points need clear and positive resolution। ਉਹਨੇ ਕਿਹਾ ਜੋ ਹੁਣ ਉਦਘਾਟਨ ਹੋ ਗਿਆ, ਕੁਝ ਨੁਕਤਿਆਂ ਦਾ ਬੜਾ ਸਪਸ਼ਟ ਜਿਹੜਾ ਉਹ ਧਿਆਨ ਰੱਖਣਾ ਪਏਗਾ। ਫਸਟ, the international character of the airport should be firmly pushed forward। ਕਿ ਜੇ ਇਹਨੂੰ ਇੰਟਰਨੈਸ਼ਨਲ ਕਹਿੰਦੇ ਹੋ ਤਾਂ ਇਹਨੂੰ ਸੱਚਮੁੱਚ ਬਣਾਓ, ਇਹਨੂੰ ਪੁਸ਼ ਕਰੋ ਇਸ ਦੇ ਕਰੈਕਟਰ ਨੂੰ। International flights from Singapore, Hong Kong, Australia, the UK, Canada and USA must be allowed freely to fly direct into Chandigarh if the international airport is to have any meaning। ਉਹਨੇ ਕਿਹਾ ਜੀ ਜੇ ਇਹਨੂੰ ਇੰਟਰਨੈਸ਼ਨਲ 에ਅਰਪੋਰਟ ਕਹਿਣਾ, ਉਹਦਾ ਕੋਈ ਮਤਲਬ ਰੱਖਣਾ ਹੈ, ਫਿਰ ਆ ਜਿੰਨੇ ਦੇਸ਼ ਗਿਣਾਏ ਨੇ ਉਹਨਾਂ ਨੇ, ਸਿੰਗਾਪੁਰ, ਹਾਂਗਕਾਂਗ, ਆਸਟ੍ਰੇਲੀਆ, UK, ਕੈਨੇਡਾ, USA, ਇੱਥੋਂ ਸਿੱਧੀਆਂ ਫਲਾਈਟਸ ਚੰਡੀਗੜ੍ਹ ਲੈਂਡ ਕਰਨੀਆਂ ਚਾਹੀਦੀਆਂ ਨੇ। This airport should not be treated the way Amritsar has been। ਹੁਣ ਇਹਨਾਂ ਨੂੰ ਅੰਮ੍ਰਿਤਸਰ ਦੀ ਤਕਲੀਫ ਹੈ ਕਿ ਕੀ ਅੰਮ੍ਰਿਤਸਰ ਦੇ ਨਾਲ ਕੀਤਾ। ਉਹਨਾਂ ਨੇ ਕਿਹਾ ਵੀ ਅਲਟੀਮੇਟਲੀ ਚੰਡੀਗੜ੍ਹ 에ਅਰਪੋਰਟ ਦਾ ਵੀ ਉਹੀ ਹਸ਼ਰ ਨਾ ਹੋਏ ਜਿਹੜਾ ਕਿ ਅੰਮ੍ਰਿਤਸਰ 에ਅਰਪੋਰਟ ਦਾ ਇਹਨਾਂ ਨੇ ਕੀਤਾ ਜੀ। ਅਹਿਮਦਾਬਾਦ ਇੰਟਰਨੈਸ਼ਨਲ 에ਅਰਪੋਰਟ ਹੈਜ਼ ਪ੍ਰੋਗਰੈਸਡ ਰੈਪਿਡਲੀ, ਕਿ ਅਹਿਮਦਾਬਾਦ ਦਾ ਜਿਹੜਾ ਇੰਨੀ ਤੇਜ਼ੀ ਨਾਲ ਉਹਨੇ ਪ੍ਰੋਗਰੈਸ ਕੀਤੀ ਹੈ। ਸੋ ਟੂ ਸ਼ੁੱਡ ਚੰਡੀਗੜ੍ਹ ਐਂਡ ਅੰਮ੍ਰਿਤਸਰ 에ਅਰਪੋਰਟਸ। ਕਹਿੰਦੇ ਇਸੇ ਤਰ੍ਹਾਂ ਜਿਵੇਂ ਤੁਸੀਂ ਅਹਿਮਦਾਬਾਦ ਨੂੰ ਡਿਵੈਲਪ ਕੀਤਾ, ਇਵੇਂ ਹੀ ਚੰਡੀਗੜ੍ਹ ਔਰ ਅੰਮ੍ਰਿਤਸਰ ਵੀ ਹੋਣੇ ਚਾਹੀਦੇ ਨੇ। The Punjabis are well recognized as flying Dutchmen, ਕਿਉਂਕਿ ਡੱਚ ਵੀ ਜਿਹੜੇ ਨੇ ਨੋਨ ਸੀ ਬਾਹਰ ਜਾਣ 'ਚ, ਤੇ ਪੰਜਾਬੀ ਕਿਉਂਕਿ ਉੱਡ ਕੇ ਪਹੁੰਚਦੇ ਨੇ ਦੁਨੀਆ ਦੇ ਹਰ ਖੋਂਜ 'ਚ, ਤੇ ਉਹਨਾਂ ਨੂੰ ਫਲਾਈਂਗ ਡੱਚਮੈਨ ਉਹਨੇ ਕਿਹਾ। If however economic interests in Delhi, ਇਹ ਹੁਣ ਫਾਈਨਲ ਵਾਰਨਿੰਗ ਔਰ ਫਾਈਨਲ ਸੈਂਟੈਂਸ ਹੈ ਅੱਜ ਦੀ ਰੀਡਿੰਗ ਦਾ। If however economic interest in Delhi continue to prevail, then Amritsar International Airport and Chandigarh International Airport will both languish। ਉਹਨਾਂ ਨੇ ਕਿਹਾ ਵੀ ਪਹਿਲਾਂ ਕਿਉਂਕਿ ਹੈਡਿੰਗ ਹੀ ਇਹ ਸੀ, ਦਿੱਲੀ ਲੌਬੀ ਕੈਨ ਹਿੱਟ ਚੰਡੀਗੜ੍ਹ 에ਅਰਪੋਰਟ, ਕਿ ਜਿਹੜੀ ਦਿੱਲੀ 'ਚ ਲੌਬੀ ਬੈਠੀ ਹੈ, ਜੇ ਉਹਨਾਂ ਦਾ ਜ਼ੋਰ ਚੱਲ ਗਿਆ ਤੇ ਫਿਰ ਉਹਨਾਂ ਨੇ ਕਿਹਾ ਇਫ ਹਾਊਐਵਰ ਇਕਨੋਮਿਕ ਇੰਟਰਸਟ ਇਨ ਦਿੱਲੀ ਕੰਟੀਨਿਊ ਟੂ ਪ੍ਰਵੇਲ, ਕਿ ਉਹਨਾਂ ਦੇ ਆਰਥਿਕ ਹਿੱਤ ਜਿਹੜੇ ਨੇ ਉਹੀ ਫੈਸਲਾ ਕਰਨ ਦੀ ਤਾਕਤ ਉਹਨਾਂ 'ਚ ਰਹੀ, ਫਿਰ ਅੰਮ੍ਰਿਤਸਰ 에ਅਰਪੋਰਟ ਇੰਟਰਨੈਸ਼ਨਲ 에ਅਰਪੋਰਟ ਤੇ ਚੰਡੀਗੜ੍ਹ 에ਅਰਪੋਰਟ ਦੋਨੋਂ ਹੀ ਜਿਹੜੇ ਨੇ ਉਹ ਇਉਂ ਹੀ ਰੁਲ ਰਲ ਜਾਣਗੇ, ਉਹਨਾਂ ਦਾ ਕੁਝ ਨਹੀਂ ਬਣੇਗਾ। ਸੋ ਇਹ ਹੁਣ ਦੇਸ਼ ਭਗਤ, ਚੀਫ ਇਲੈਕਸ਼ਨ ਕਮਿਸ਼ਨਰ ਔਰ ਹਾਇਰ ਆਫੀਸ਼ੀਅਲ, ਮੈਂਬਰ ਪਾਰਲੀਮੈਂਟ,
ਉਸ ਬੰਦੇ ਦਾ ਕਨਕਲੂਜਨ ਹੈ ਤੇ ਹੁਣ ਦੱਸੋ ਕਿ ਕਿਉਂ ਸਿੱਖ ਇਸ ਇੰਡੀਆ ਦੇ ਨਾਲ ਰਹਿਣ। ਜੀ ਜੀ ਬਿਲਕੁਲ। ਜੇ ਇਸ ਹੱਦ ਤੱਕ ਸਾਡੇ ਨਾਲ ਇਹ ਡਿਸਕ੍ਰਿਮੀਨੇਟ ਕਰਦੇ ਨੇ ਔਰ ਲਗਾਤਾਰਤਾ ਨਾਲ ਹੋ ਰਿਹਾ, ਮਨਮੋਹਨ ਸਿੰਘ ਦੇ 10 ਸਾਲ ਪ੍ਰਧਾਨ ਮੰਤਰੀ ਰਹਿੰਦਿਆਂ ਹੋਇਆ, ਪਹਿਲਾਂ ਹੋਇਆ, ਹੁਣ ਹੋ ਰਿਹਾ, ਤੇ ਐਸਾ ਕੀ ਲੌਜਿਕ ਹੈ ਇਹਨਾਂ ਲੋਕਾਂ ਦੇ ਕੋਲ ਜਿਹੜੇ ਸਾਡੇ ਖਾਲਿਸਤਾਨ ਦੇ ਕਨਸੈਪਟ ਦਾ ਵਿਰੋਧ ਕਰਦੇ ਨੇ ਕਿ ਦੱਸੋ ਕਿਉਂ ਸਿੱਖ ਇੰਡੀਆ ਦੇ ਨਾਲ ਰਹਿਣ। ਸੋ ਅੱਜ ਗੱਲ ਇੱਥੇ ਛੱਡ ਦਿੰਨੇ। ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ